ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया नूं प्रोग्राम सचो सच विच बहुत शुक्रिया जी। डॉक्टर साहब अज 7 मार्च 2018 24 फगन नानकशाही संमत 559 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਹੈ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਈਵ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, फेसबुक ग्लोबल CPN ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਪ੍ਰੋਗਰਾਮ ਸੱਚੋ ਸੱਚ ਨਾਲ ਜਾਂ ਟੀਵੀ 84 ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਸ਼ੁਕਰੀਆ ਜੀ। ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਪਹਿਲਾਂ ਤੇ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਤੋਂ ਮਾਫੀ ਚਾਹਾਂਗੇ ਕਿ ਅਸੀਂ ਜੋ ਸੱਚੋ ਸੱਚ ਦੇ ਪ੍ਰੋਗਰਾਮ ਮਿਸ ਕੀਤੇ ਨੇ ਉਹਨਾਂ ਤੋਂ ਆਪਾਂ ਮਾਫੀ ਚਾਹੁੰਦੇ ਹਾਂ। ਤੇ ਇਸ ਸਮੇਂ ਦੌਰਾਨ ਜਿਸ ਤਰ੍ਹਾਂ ਕਿ ਨਿਊਯਾਰਕ ਵਿਖੇ ਵਰਲਡ ਸਿੱਖ ਪਾਰਲੀਮੈਂਟ ਕਨਵੈਨਸ਼ਨ ਕਰਵਾਈ ਗਈ ਸੀ, ਜਿਸ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸਿੱਖ ਨੁਮਾਇੰਦਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਇਸ ਦਾ ਜੋ ਮੇਨ ਮਕਸਦ ਸੀ ਕਿ ਸਿੱਖ ਕੌਮ ਨੂੰ ਇੱਕ ਪਲੇਟਫਾਰਮ ਹੇਠਾਂ ਇਕੱਠਿਆਂ ਕੀਤਾ ਜਾਵੇ। ਜੋ ਸਾਡਾ ਸਿੱਖਾਂ ਦਾ ਕੌਮੀ ਘਰ ਹੈ ਖਾਲਿਸਤਾਨ, ਉਸ ਦੀ ਪ੍ਰਾਪਤੀ ਵਾਸਤੇ ਉਸ ਵਿੱਚ ਤੁਸੀਂ ਵੀ ਸ਼ਮੂਲੀਅਤ ਕੀਤੀ। ਇਹ ਜੋ ਸਾਡੇ ਸੱਚੋ ਸੱਚ ਦੇ ਪ੍ਰੋਗਰਾਮ ਸੀ ਉਹਨਾਂ ਦੌਰਾਨ ਹੀ ਅਸੀਂ ਇਹਨਾਂ ਨੂੰ 2 ਸੈਗਮੈਂਟ ਵਿੱਚ ਦਿਖਾਇਆ, ਜਿਸ ਵਿੱਚ ਸਾਨੂੰ ਸਾਡੇ ਸਿੱਖ ਕੌਮ ਦਾ, ਸਾਡੀ ਸਿੱਖ ਸੰਗਤਾਂ ਦਾ, ਸਾਡੇ ਦਰਸ਼ਕਾਂ ਦਾ ਕਾਫੀ ਵੱਡਾ ਹੁੰਗਾਰਾ ਮਿਲਿਆ। ਤਾਂ ਫਿਰ ਵੀ ਅਸੀਂ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਆਲਮੋਸਟ ਥਰਸਡੇ ਵੀਰਵਾਰ ਤੋਂ ਬਾਅਦ ਅਸੀਂ ਦਰਸ਼ਕਾਂ ਦੇ ਰੂਬਰੂ ਹੋ ਰਹੇ ਹਾਂ ਇਸ ਫਾਰਮੈਟ ਜੀ। ਔਰ ਮੈਨੂੰ ਇਹ ਖਿਆਲ ਆ ਰਿਹਾ ਸੀ ਕਿ ਵਾਸ਼ਿੰਗਟਨ DC 'ਚ ਇੱਕ ਟੀਵੀ ਚੈਨਲ ਹੈ ਪੈਸ਼ਨ ਫॉर ਟਰੂਥ, ਉਹਨਾਂ ਦਾ ਇੱਕ ਪ੍ਰੋਗਰਾਮ ਹੁੰਦਾ ਹੈ ਤੇ ਕੁਝ ਸਮਾਂ ਪਹਿਲਾਂ ਮੈਂ ਉਹਨਾਂ ਦੇ ਇੱਕ ਪੈਨਲ ਡਿਸਕਸ਼ਨ ਸੀ, ਉਹਦੇ 'ਚ ਕੁਆਇਟ ਜਿਹੜੇ ਰਿਟਾਇਰਡ ਸੀਨੀਅਰ ਕੋਈ ਬਿਊਰੋਕਰੈਟ, ਕੋਈ ਐਂਬੈਸਡਰ, ਕੋਈ ਵਾਈਟ ਹਾਊਸ ਦੇ ਵਿੱਚ ਕੰਮ ਕਰਨ ਵਾਲੇ ਬਹੁਤ ਸਾਰੇ ਬਜ਼ੁਰਗ ਹੁੰਦੇ ਨੇ ਜੀ। ਮੈਨੂੰ ਵੀ ਸੱਦ ਲੈਂਦੇ ਨੇ, ਬਜ਼ੁਰਗਾਂ 'ਚ ਨਹੀਂ ਵੈਸੇ, ਪਰ ਐਜ਼ ਏ ਸਿੱਖ ਐਕਟਿਵਿਸਟ ਜੀ। ਤੇ ਇੱਕ ਸੱਜਣ ਜਿਹੜੇ ਸੀਨੀਅਰ ਐਂਬੈਸਡਰ ਅਮਰੀਕਾ ਦੇ ਰਹੇ ਇੱਕ ਅਫਰੀਕਨ ਕੰਟਰੀ 'ਚ, ਉਹ ਬਾਈਪਾਸ ਸਰਜਰੀ ਤੋਂ ਬਾਅਦ ਆਏ, ਉਹ ਕਾਫੀ 2 ਮਹੀਨੇ ਬਾਅਦ ਉਹਦੇ 'ਚ ਪ੍ਰੋਗਰਾਮ 'ਚ ਆਏ ਤੇ ਮੈਂ ਉਹਨਾਂ ਨੂੰ ਪੁੱਛਿਆ ਮਿਸਟਰ ਸਕਾਟ ਕਿ ਬਈ ਕਿਸ ਤਰ੍ਹਾਂ ਤੁਸੀਂ ਮਹਿਸੂਸ ਕਰਦੇ ਹੋ, ਵਾਟ ਡਿਡ ਯੂ ਮਿਸ? ਤੇ ਉਹ ਕਹਿੰਦਾ ਕਿ ਵੀ ਮੈਂ ਜਦੋਂ 2 ਮਹੀਨੇ ਮੈਂ ਆਊਟ ਸੀ, ਮੇਰੀ ਸਰਜਰੀ ਹੋਈ, ਦੈਨ ਬੈੱਡ ਰੈਸਟ ਸੀ ਤੇ ਆਈ ਵਾਜ਼ ਵਰਿਡ ਕਿ ਦੁਨੀਆ 'ਚ ਕੀ ਬਦਲ ਗਿਆ ਕਿ ਵੀ ਮੈਂ 2 ਮਹੀਨੇ ਜਿਹਨੂੰ ਮਿਸ ਕੀਤਾ ਹੈ। ਕਹਿੰਦਾ ਵੈਨ ਆਈ ਕੇਮ ਬੈਕ ਆਈ ਸੌ ਦਾ ਸੇਮ ਨਿਊਜ਼। ਸੋ ਮੈਂ ਦੇਖਦਾ ਵੀ ਬੇਸ਼ੱਕ ਮਿਸ ਅਸੀਂ ਵੀ ਕੀਤਾ ਆਪਣੇ ਦਰਸ਼ਕਾਂ ਨੂੰ, ਪਰ ਖਬਰਾਂ ਹੋ ਜਿਹੀਆਂ ਨੇ ਜਿਹੀਆਂ 5 ਦਿਨ ਪਹਿਲਾਂ ਛੱਡ ਕੇ ਗਏ ਸੀ। ਰਾਦਰ ਇਸ ਸਮੇਂ ਦੌਰਾਨ ਕਾਫੀ ਟੈਨਸ਼ਨ ਵੀ ਸੀ, ਫਿਕਰ ਵੀ ਸੀ, ਕਿਉਂਕਿ ਜਦੋਂ ਇੱਕ ਘਰ ਦੇ ਵਿੱਚ ਕੋਈ ਪ੍ਰਾਹੁਣਾ ਆਉਣਾ ਹੋਏ ਤੇ ਤੁਹਾਨੂੰ ਪਹਿਲਾਂ ਫਿਕਰ ਹੁੰਦਾ ਹੈ ਕਿ ਪਰ ਇੱਥੇ ਤੇ ਸਾਡੇ ਵਿਹੜੇ ਨਿਊਯਾਰਕ ਸ਼ਹਿਰ 'ਚ ਜਿਹੜਾ ਉਹ ਵੱਡੀ ਗਿਣਤੀ ਦੇ ਵਿੱਚ ਦੁਨੀਆ ਭਰ 'ਚੋਂ ਸਿੱਖ ਨੁਮਾਇੰਦੇ, ਜਿਹਨਾਂ 'ਚ ਯੰਗਸਟਰਸ ਵੀ ਵੱਡੀ ਗਿਣਤੀ 'ਚ ਸਨ, ਉਹਨਾਂ ਨੇ ਆਉਣਾ ਸੀ। ਸੋ ਸਾਨੂੰ ਇੱਕ ਤਾਂ ਮਹਿਮਾਨ ਨਵਾਜ਼ੀ ਦਾ ਵੀ ਸੀ, ਬਹੁਤ ਸਾਰੇ ਪਹਿਲੀ ਵਾਰ ਵੀ ਆ ਰਹੇ ਸੀ ਜੀ। ਫਿਰ ਜਿਹੜਾ ਵਿਸ਼ਾ ਜਿਸ ਦੇ ਉੱਤੇ ਇਹ ਇਕੱਠ ਸੀ, ਵਰਲਡ ਸਿੱਖ ਕਨਵੈਨਸ਼ਨ, ਜਿਹੜੀ ਕਿ ਵਰਲਡ ਸਿੱਖ ਪਾਰਲੀਮੈਂਟ ਦਾ ਕਾਨਸੈਪਟ 2015 ਦੇ ਸਰਬੱਤ ਖਾਲਸਾ 'ਚੋਂ ਨਿਕਲਿਆ। ਮੰਦੇ ਭਾਗਾਂ ਨੂੰ ਜਿਵੇਂ ਹਰ ਚੀਜ਼ ਹੀ ਸਾਡੇ ਸ਼ਾਇਦ ਪੰਥ ਦੀ ਇਹ ਰਵਾਇਤ ਹੀ ਬਣ ਗਈ ਹੈ ਵੀ ਅਸੀਂ ਕਿਸੇ ਚੀਜ਼ ਨੂੰ ਬਿਨਾਂ ਕੰਟਰੋਵਰਸੀ ਤੋਂ, ਬਿਨਾਂ ਵਾਦ ਵਿਵਾਦ ਤੋਂ ਰਹਿਣ ਹੀ ਨਹੀਂ ਦੇਣਾ। ਸ਼ਾਇਦ ਸਾਡੇ 5 ਦਰਿਆਵਾਂ ਦੇ ਪਾਣੀਆਂ 'ਚ ਕੋਈ ਐਸੀ ਉਹਦੀ ਖਸਲਤ ਹੈ ਕਿ ਜਿਹੜੀ ਸਾਨੂੰ ਇੱਕ ਰੂਫ ਥੱਲੇ ਸਿਰ ਜੋੜ ਕੇ ਬਹਿਣ ਨਹੀਂ ਦਿੰਦੀ। ਉਹ ਕੱਲ ਇਸ ਪ੍ਰੋਗਰਾਮ 'ਚ ਹੀ ਨਹੀਂ, ਕੱਲੇ ਤੁਸੀਂ ਵਿਆਹਾਂ ਦੇ ਮੌਕੇ ਵੀ ਦੇਖੋ, ਕੋਈ ਫੁੱਫੜ ਨੂੰ ਮਨਾਉਣ ਤੁਰਿਆ ਹੁੰਦਾ, ਕੋਈ ਮਾਮੇ ਨੂੰ ਮਨਾਉਣ ਤੁਰਿਆ ਹੁੰਦਾ, ਔਰ ਫਿਰ ਆ ਕੇ ਵੀ ਕਈ ਫਿਰ ਵਿੱਚੋਂ ਚਲੇ ਜਾਂਦੇ ਨੇ। ਪਰ ਇਹਦੇ ਬਾਵਜੂਦ ਇੱਕ ਗੱਲ 'ਚ ਮੇਰਾ ਵਿਸ਼ਵਾਸ ਹਮੇਸ਼ਾ ਸੀ, ਹੈ ਔਰ ਸਤਿਗੁਰੂ ਰੱਖੇ ਕਿ ਜਦੋਂ ਤੁਸੀਂ ਸੱਚੇ ਦਿਲ ਦੇ ਨਾਲ, ਸੱਚੀ ਭਾਵਨਾ ਦੇ ਨਾਲ ਕਿਸੇ ਕੰਮ ਲਈ ਤੁਰ ਪੈਂਦੇ ਹੋ ਤੇ ਗੁਰੂ ਸਹਾਈ ਹੁੰਦੇ ਨੇ। ਉਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ। ਔਰ ਜਦੋਂ ਅਸੀਂ ਵਰਲਡ ਸਿੱਖ ਪਾਰਲੀਮੈਂਟ ਦੇ ਕਾਨਸੈਪਟ ਦੀ ਗੱਲ ਕਰਦੇ ਹਾਂ,
ਇਹ ਕੋਈ ਇੱਕਾ ਦੁੱਕਾ ਜਥੇਬੰਦੀਆਂ, ਸ਼ਖਸੀਅਤਾਂ ਜਾਂ ਇੱਕਾ ਦੁੱਕਾ ਮੁਲਕਾਂ ਦੇ ਵਿੱਚ ਵਸਦੇ ਸਿੱਖਾਂ ਦਾ ਕੰਮ ਨਹੀਂ ਹੈ। ਇਹ ਰਿਪਰੈਜ਼ੈਂਟੇਸ਼ਨ 30 ਮਿਲੀਅਨ ਸਿੱਖ ਨੇਸ਼ਨ ਦੀ ਹੈ। ਔਰ ਜ਼ਾਹਰ ਹੈ ਵੀ ਜੇ 2015 ਦੇ ਇਸ ਮਤੇ ਤੋਂ ਬਾਅਦ ਹੁਣ ਤੱਕ 2-3 ਸਾਲ 'ਚ ਇਹ ਆਪਣੀ ਫਾਰਮ 'ਚ ਨਹੀਂ ਆਈ ਤੇ ਬਹੁਤ ਸਾਰੇ ਲੈਵਲ ਤੇ ਕੰਮ ਹੋ ਰਿਹਾ ਹੈ। ਇਹ ਨਹੀਂ ਹੈ ਕਿ ਵੀ ਅਸੀਂ ਸ਼ੁਰੂ ਕੀਤਾ ਜੀ। ਇਸ ਦੇ ਲਈ ਜਿਹੜੇ ਜਥੇਦਾਰ ਅਕਾਲ ਤਖਤ ਸਾਹਿਬ ਜਗਤਾਰ ਸਿੰਘ ਹਵਾਰਾ ਜਿਹੜੇ ਤਿਹਾੜ ਜੇਲ੍ਹ 'ਚ ਨੇ, ਐਕਟਿੰਗ ਜਥੇਦਾਰ ਤਿੰਨੋਂ ਹੀ ਤਖਤਾਂ ਦੇ, ਫਿਰ ਬਾਹਰ ਬੈਠੀਆਂ ਸਿੱਖ ਜਥੇਬੰਦੀਆਂ ਜਿਨ੍ਹਾਂ ਦੇ ਨਾਲ ਡੈਲੀਬਰੇਸ਼ਨਸ, ਗੱਲਬਾਤ ਔਰ ਵੱਡੀਆਂ ਧਿਰਾਂ ਜਿਹੜੀਆਂ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ, ਸਾਰੇ ਇਸ ਤੇ ਕੰਮ ਕਰ ਰਹੇ ਨੇ ਜੀ। ਔਰ ਇਸ ਸਾਰੇ ਦੌਰ ਚੋਂ ਕਈ ਵਾਰ ਕੁਝ ਵੀਰਾਂ ਦੇ ਕੰਸਰਨ ਵੀ ਹੁੰਦੇ ਨੇ। ਔਰ ਅਗਸਤ 14-15 ਦੇ ਨੇੜੇ ਪਿਛਲੇ ਸਾਲ ਜਦੋਂ ਕਿ ਬਰਮਿੰਘਮ ਸ਼ਹਿਰ ਦੇ ਵਿੱਚ ਅੱਡ-ਅੱਡ ਜਥੇਬੰਦੀਆਂ ਦੇ ਨੁਮਾਇੰਦੇ ਯੂਰਪ ਦੇ ਵਿੱਚ ਜੁੜੇ ਔਰ ਉਸ ਚੋਂ ਇਹ 15 ਮੈਂਬਰੀ ਕੋਆਰਡੀਨੇਸ਼ਨ ਕਮੇਟੀ ਜਿਸ ਨੂੰ ਬਾਅਦ ਦੇ ਵਿੱਚ ਜਥੇਦਾਰ ਹਵਾਰਾ ਨੇ ਐਂਡੋਰਸ ਕੀਤਾ ਹੋਣ ਚਾਹੀ ਜੀ। ਔਰ ਇਹ ਗੱਲ ਮੈਂ ਸਪਸ਼ਟ ਕਰਦੇ ਹਾਂ ਕਿਉਂਕਿ ਬਹੁਤ ਸਾਰੀ ਡਿਬੇਟ ਪਹਿਲਾਂ ਵੀ ਸੀ, ਹੁਣ ਥੋੜੀ ਘਟ ਗਈ ਹੈ ਕਿਉਂਕਿ 2 ਦਿਨ ਦੀ ਕਨਵੈਨਸ਼ਨ ਨੇ ਜਿਸ ਤਰੀਕੇ ਦੇ ਨਾਲ ਬਹੁਤ ਸਾਰੀ ਕਾਰਵਾਈ ਕੰਡਕਟ ਹੋਈ। ਔਰ ਮੈਂ TV 84 ਦੀ ਟੈਕਨੀਕਲ ਟੀਮ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਕਿ ਉਹ ਵੀ ਇਹ 3-4 ਦਿਨ ਨਹੀਂ ਸੁੱਤੇ ਕਿਉਂਕਿ ਜਿਵੇਂ ਸੈਚਰਡੇ ਦਾ ਪ੍ਰੋਗਰਾਮ 1 ਵਜੇ ਤੋਂ ਸ਼ਾਮ 6-7 ਵਜੇ ਤੱਕ ਸੀ, ਫਿਰ ਐਤਵਾਰ 11 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਸਾਊਂਡ ਬਾਈਟਸ ਇਸ ਤੋਂ ਇਲਾਵਾ ਸੀ। ਸੋ 8-10 ਘੰਟੇ ਦਾ ਐਵਰੀਡੇ ਰਿਕਾਰਡਿੰਗ ਔਰ ਫਿਰ ਉਹਨਾਂ ਨੇ ਯਕੀਨੀ ਬਣਾਇਆ ਇਸ ਗੱਲ ਨੂੰ ਕਿ ਰਾਤਾਂ ਜਾਗ ਕੇ ਵੀ ਕਿ ਸੰਡੇ ਤੋਂ ਬਾਅਦ ਮੰਡੇ ਦੇ ਪ੍ਰੋਗਰਾਮ 'ਚ ਸੈਚਰਡੇ ਦਾ ਸਾਰਾ ਪ੍ਰੋਗਰਾਮ ਦਿਖਾਇਆ ਗਿਆ ਔਰ ਉਸੇ ਚੀਜ਼ ਸੱਚੋ ਸੱਚ ਪ੍ਰੋਗਰਾਮ ਦੇ ਪੀਰੀਅਡ 'ਚ ਇਹ ਕਵਰ ਹੋਇਆ। ਔਰ ਐਤਵਾਰ ਦਾ ਪ੍ਰੋਗਰਾਮ ਜਿਹੜਾ ਹੈ ਉਹ ਕੱਲ 8 ਵਜੇ ਤੋਂ ਸਵੇਰ ਦੇ 2:30 ਵਜੇ ਤੱਕ ਚੱਲਦਾ ਰਿਹਾ। ਔਰ ਮੈਂ ਸਮਝਦਾ ਵੀ ਇਹ ਤਨਖਾਹਦਾਰਾਂ ਦਾ ਕੰਮ ਨਹੀਂ ਹੈ, ਇਹ ਦੋਨੋਂ ਹੀ ਸਾਡੇ ਨੌਜਵਾਨ ਜਿਹੜੇ ਟੈਕਨੀਕਲ ਟੀਮ ਦੇ ਵਿੱਚ ਨੇ, ਗੁਰਸਿੱਖ ਨੇ, ਭਾਵਨਾ ਨਾਲ ਕੰਮ ਕਰਦੇ ਨੇ ਔਰ ਉਹਨਾਂ ਨੂੰ ਇਵੇਂ ਸੀ ਕਿ ਉਹਨਾਂ ਦਾ ਇਹ ਆਪਣਾ ਕੰਮ ਹੈ। ਔਰ ਅਸੀਂ ਇਹ ਦੱਸਦੇ ਹੀ ਹੈ ਕਿ ਇਹੀ ਦੋਵੇਂ ਪ੍ਰੋਗਰਾਮ ਸੈਚਰਡੇ ਤੇ ਸੰਡੇ ਦਾ ਆਉਣ ਵਾਲੇ ਸੈਚਰਡੇ ਜਿਹੜਾ ਹੈ ਉਹ ਸੈਚਰਡੇ ਵਾਲਾ ਹੀ ਦਿਖਾਇਆ ਜਾਏਗਾ ਔਰ ਸੰਡੇ ਵਾਲਾ। ਔਰ ਅੱਜ ਹੀ ਮੈਨੂੰ ਦੱਸ ਰਹੇ ਸੀ ਕਿ YouTube ਦੇ ਉੱਤੇ ਅਪਲੋਡ ਵੀ ਹੋ ਗਿਆ, ਸਾਰਾ ਹੀ ਹੋ ਜਾਏਗਾ। ਔਰ ਇਸੇ ਤਰ੍ਹਾਂ ਉਹਨਾਂ ਦੇ ਜਿਹੜੇ ਅੱਡ-ਅੱਡ ਸੈਗਮੈਂਟ ਪ੍ਰੈਜ਼ੈਂਟਰਸ ਦੇ ਕਲਿੱਪਸ ਨੇ ਉਹ ਵੀ ਜਿਹੜੇ ਨੇ ਅਸੀਂ ਆਉਣ ਵਾਲੇ ਪੀਰੀਅਡ ਦੇ ਵਿੱਚ ਜਿਹੜੇ ਸਾਰਾ ਪ੍ਰੋਗਰਾਮ ਨਹੀਂ ਵੀ ਦੇਖਣਾ ਚਾਹੁੰਦੇ ਉਹ ਉਸ ਨੂੰ ਦੇਖ ਸਕਦੇ ਨੇ। ਸੋ ਜ਼ਾਹਰ ਹੈ ਵੀ ਅਸੀਂ ਇਸ ਗੱਲ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਆਲਰੇਡੀ ਥੋੜਾ ਬਹੁਤ ਇਸ ਦੇ ਉੱਤੇ ਕੰਸਰਨ ਸੀ ਔਰ ਮੈਂ ਇਹ ਗੱਲ ਜਿਹੜੀ ਕਲੀਅਰ ਕਰਨ ਲੱਗਾ ਸੀ ਕਿ ਇਹ ਜਿਹੜੀ 15 ਮੈਂਬਰੀ ਕੋਆਰਡੀਨੇਸ਼ਨ ਕਮੇਟੀ ਹੈ ਜਿਹਦੇ ਚੋਂ ਮੰਦੇ ਭਾਗਾਂ ਨੂੰ 6 ਮੈਂਬਰਸ ਨੇ ਜਿਹੜਾ ਹੈ ਉਹ ਭਾਵੇਂ ਉਹਨਾਂ ਚੋਂ ਇੱਕ ਸੱਜਣ ਉਹ ਜੇ ਵੀ ਨੇ ਜਿਹੜੇ ਕਦੇ ਮੀਟਿੰਗ 'ਚ ਹੀ ਨਹੀਂ ਸੀ ਆਏ ਤੇ ਉਹਨਾਂ ਦਾ ਕਹਿਣਾ ਸੀ ਉਹ ਹਿੱਸਾ ਨਹੀਂ ਨੇ, ਪਰ ਚਲੋ ਜਦੋਂ ਫਿਰ ਕਿਸੇ ਚੀਜ਼ ਦਾ ਵਿਰੋਧ ਕਰਨਾ ਹੁੰਦਾ ਫਿਰ ਸਾਰੇ ਇਕੱਠੇ ਹੋ ਜਾਂਦੇ ਨੇ, ਵਿਰੋਧ ਵਾਲੇ ਜ਼ਿਆਦਾ ਇਕੱਠੇ ਹੁੰਦੇ ਨੇ। ਕਿ ਅਸੀਂ ਇਹ ਦੱਸ ਦਈਏ ਕਿ ਇਹ ਨਾ ਤਾਂ ਕੋਈ ਫਾਈਨਲ ਸਟੈਂਪ ਸੀ ਕਿਸੇ ਦੀ ਔਰ ਨਾ ਹੀ ਇਸ 15 ਮੈਂਬਰੀ ਕਮੇਟੀ ਦਾ ਕੋਈ ਪਰਮਾਨੈਂਟ ਵਜੂਦ ਹੈ। ਜਿੰਨੀ ਕੁ ਗੱਲ ਦੀ ਮੈਨੂੰ ਸਮਝ ਹੈ ਔਰ ਜਿਸ ਦੇ ਮੁਤਾਬਕ ਮੈਂ ਇਸ ਦਾ ਹਿੱਸਾ ਹਾਂ ਉਹ ਇਹੀ ਹੈ ਕਿ ਇਸ ਨੇ 300 ਮੈਂਬਰਾਂ ਵਾਲੀ ਵਰਲਡ ਸਿੱਖ ਪਾਰਲੀਮੈਂਟ ਜਿਹਦੇ 'ਚ 150 ਮੈਂਬਰ ਜਿਹੜਾ ਬਾਹਰਲੇ ਹੋਣਗੇ ਔਰ 150 ਜਿਹੜੇ ਨੇ ਭਾਰਤ ਵਿਚਲੇ ਇਹਨਾਂ 'ਚ ਵੱਡੀ ਗਿਣਤੀ ਜ਼ਾਹਰ ਹੈ ਪੰਜਾਬ 'ਚ ਹੋਏਗੀ ਔਰ ਜਦੋਂ ਇਹ ਡਰਾਈਵ ਕੰਪਲੀਟ ਹੁੰਦੀ ਹੈ, ਇਨ ਫੰਕਸ਼ਨ ਹੁੰਦੀ ਹੈ, ਇਹ ਜਿਹੜੀ ਹੈ ਡੀਫੰਕਟ ਬਾਡੀ ਹੋਏਗੀ। ਸੋ ਇਹਦੇ ਬਾਰੇ ਕੋਈ ਭੁਲੇਖਾ ਨਹੀਂ ਹੈ ਕਿ ਇਹ ਇੱਕ ਸਿਰਫ ਫੈਸਿਲਿਟੇਟ ਕਰਨ ਦੇ ਲਈ। ਇਸੇ ਤਰ੍ਹਾਂ ਨਿਊਯਾਰਕ ਦੀ ਇਸ ਵਰਲਡ ਸਿੱਖ ਕਨਵੈਨਸ਼ਨ ਨੂੰ ਲੈ ਕੇ ਜਿਸ ਕਿਸਮ ਦੇ ਸ਼ੱਕ ਜਾਂ ਅੰਦੇਸ਼ੇ ਜ਼ਾਹਰ ਕੀਤੇ ਗਏ ਕਿਸੇ ਵੱਲੋਂ, ਕੁਛ ਮੈਂ ਉਹਦੇ 'ਚ ਨਹੀਂ ਜਾਵਾਂਗਾ ਕਿਉਂਕਿ ਇਹ ਕੋਈ ਬਹੁਤਾ ਉਸ ਦੀ ਕਾਰਵਾਈ ਆਪਣੇ ਆਪ 'ਚ ਸਬੂਤ ਹੈ ਕਿ ਇਹਦੇ 'ਚ ਕੋਈ ਵੀ ਐਸੀ ਗੱਲ ਜਿਹੜੀ ਹੈ ਨਾ ਉਹ ਕੋਈ ਐਸਾ ਵਿਸ਼ਾ ਜਿਹੜਾ ਕੋਈ ਵਿਵਾਦਤ ਹੋਏ ਉਸ ਨਾਲ ਟੱਚ ਕੀਤੀ ਗਈ, ਨਾ ਹੀ ਇਸ 'ਚੋਂ ਕੋਈ ਸਟੈਂਪ ਲਾਈ ਗਈ ਕਿ ਇਹ ਗੱਲ ਜਿਹੜੀ ਹੈ ਅਸੀਂ ਇਸ ਨੂੰ ਤੁਸੀਂ ਵਰਲਡ ਸਿੱਖ ਪਾਰਲੀਮੈਂਟ ਦੇ ਕਨਸੈਪਟ ਦੀ ਐਡਵਾਂਸਮੈਂਟ ਕਹਿ ਸਕਦੇ ਹੋ ਜਿਹਦੇ 'ਚ ਕਿ ਜਿੰਨਾ ਜ਼ਬਰਦਸਤ ਹੁੰਗਾਰਾ ਸੀ, ਹਾਲਾਂ ਬਹੁਤ ਸ਼ਾਰਟ ਨੋਟਿਸ ਦੇ ਉੱਤੇ ਇਹ ਪ੍ਰੋਗਰਾਮ ਰੱਖਿਆ ਗਿਆ ਸੀ, ਇਹਦੇ ਬਾਵਜੂਦ ਔਰ ਨਾ ਹੀ ਇਸ ਦੇ ਵਿੱਚ
ਕੋਈ ਭੀੜ ਇਕੱਠੀ ਕਰਨਾ ਮਕਸਦ ਸੀ ਜੀ ਕਿਉਂਕਿ ਯਤਨ ਇਹ ਸੀ ਕਿ ਸੱਚਮੁੱਚ ਦਾ ਇਸ ਕਿਸਮ ਦਾ ਇੱਕ ਸੈਸ਼ਨ ਜਿਹਦੇ 'ਚ ਕਿ ਸਿਰਫ ਤੇ ਸਿਰਫ ਜਿਹੜਾ ਹੈ ਇਸ ਗੱਲ ਦੇ ਮੱਦੇਨਜ਼ਰ ਕਿ 30 ਮਿਲੀਅਨ ਸਿੱਖ ਨੇਸ਼ਨ ਦਾ ਆਪਣਾ ਪਲੇਟਫਾਰਮ ਹੋਏ ਬਿਲਕੁਲ ਜਿਸ ਹਾਲਾਂਕਿ ਇਸ ਨੂੰ ਲੈ ਕੇ ਜਿਹੜੀ ਇੱਕ ਕਿਸਮ ਦਾ ਜਿਹੜਾ ਨਾ ਪੱਖੀ ਗੱਲ ਸੀ ਕਿ ਜੀ ਇਹ ਤਾਂ ਖਾਲਿਸਤਾਨ ਦੀ ਤੋਂ ਹੀ ਦੌੜ ਗਏ ਨਹੀਂ ਔਰ ਇਸ ਦੇ ਇਨਵੀਟੇਸ਼ਨ ਦੇ ਵਿੱਚ ਖਾਲਿਸਤਾਨ ਦਾ ਸ਼ਬਦ ਨਹੀਂ ਹੈ ਤੇ ਇੱਕ ਜਿਹੜਾ ਤਬਕਾ ਇਸ ਲਈ ਸੀ ਉਹ ਕਹਿੰਦਾ ਜੀ ਇਹਨਾਂ ਨੇ ਗੱਲ ਹੀ ਖਾਲਿਸਤਾਨ ਦੀ ਕਰਨੀ ਹੈ ਤੇ ਜੇ ਦੂਜੇ ਨੂੰ ਨਹੀਂ ਲਾਣਾ ਤੇ ਖਾਲਿਸਤਾਨ ਦੀਆਂ ਜਥੇਬੰਦੀਆਂ ਤੇ ਆਲਰੇਡੀ ਹੈਗੀਆਂ ਉਹ ਹੀ ਆਪਣੀ ਕੋਆਰਡੀਨੇਸ਼ਨ ਕਮੇਟੀ ਬਣਾ ਲੈਣ ਸੋ ਮੈਂ ਹੈਰਾਨ ਹੈ ਕਿ ਵੀ ਜਿਹੜਾ ਵਿਰੋਧ ਹੈ ਉਹਨਾਂ ਦੋ ਪੱਖਾਂ ਵੱਲੋਂ ਸੀ ਜਿਹੜੇ ਦੋਨੋਂ ਹੀ ਐਕਸਟ੍ਰੀਮ ਆਪੋਜ਼ਿਟ ਕਹਿ ਰਹੇ ਸੀ ਫਿਰ ਜਿਹੜੇ ਅਦਰਵਾਈਜ਼ ਇੱਕ ਦੂਸਰੇ ਨੂੰ ਮਾਨਤਾ ਦੇਣ ਨੂੰ ਤਿਆਰ ਨਹੀਂ ਔਰ ਉਹਨਾਂ ਚੋਂ ਉਹ ਵੀ ਨੇ ਜਿਨ੍ਹਾਂ ਨੇ ਸਰਬੱਤ ਖਾਲਸਾ 2015 ਨੂੰ ਹੀ ਨਹੀਂ ਸੀ ਮੰਨਿਆ ਉਹ ਵੀ ਨੇ ਜਿਹੜੇ ਕਹਿੰਦੇ ਨੇ ਜੇ ਅਸੀਂ ਜਥੇਦਾਰ ਹਵਾਰਾ ਨੂੰ ਜਥੇਦਾਰ ਹੀ ਨਹੀਂ ਮੰਨਦੇ ਲੇਕਿਨ ਇਸ ਮੁੱਦੇ ਦੇ ਉੱਤੇ ਉਹਨਾਂ ਨੇ ਵੀ ਸੋਲੀਡੈਰਿਟੀ ਇੱਕ ਦੂਜੇ ਦੇ ਨਾਲ ਚੰਗੀ ਗੱਲ ਹੈ ਐਟਲੀਸਟ ਹਾਂ ਨਹੀਂ ਚਲੋ ਚੰਗੀ ਗੱਲ ਹੈ ਕਿ ਵੀ ਉਹਨਾਂ ਨੇ ਸੋਚਣਾ ਸ਼ੁਰੂ ਕੀਤਾ ਸੱਚਮੁੱਚ ਹੀ ਬਹੁਤਿਆਂ ਨੂੰ ਇਹ ਇਸ ਗੱਲ ਨੇ ਥ੍ਰੈਟਨ ਕੀਤਾ ਵੀ ਪਤਾ ਨਹੀਂ ਇਹ ਕੀ ਬਣਨ ਲੱਗਿਆ ਪਰ ਮੈਂ ਸਮਝਦਾ ਹਾਂ ਵੀ ਇਹਨਾਂ ਦੋਨੋਂ ਹੀ ਐਕਸਟ੍ਰੀਮਸ ਦੇ ਬਾਵਜੂਦ ਮੈਨੂੰ ਇਹ ਘੱਟੋ ਘੱਟ ਜਿੰਨੀ ਕੁ ਮੇਰੀ ਇਨਵੋਲਵਮੈਂਟ ਸੀ ਇਹ ਗੱਲ ਕਲੀਅਰ ਸੀ ਕਿ ਇਸ ਨੂੰ ਅਸੀਂ ਇੱਕ ਉਹ ਮੰਚ ਦੇ ਉੱਤੇ ਜਿਸ ਦੇ ਵਿੱਚ ਤੁਸੀਂ ਖੁੱਲ ਕੇ ਵਿਚਾਰ ਚਰਚਾ ਕਰਨੀ ਹੈ ਜਿਸ ਨੂੰ ਵਿਚਾਰ ਗੋਸ਼ਟੀ ਅਸੀਂ ਕਵਾਂਗੇ ਔਰ ਇਹ ਆਲਰੇਡੀ ਐਗਜ਼ਿਸਟਿੰਗ ਜਥੇਬੰਦੀਆਂ ਚ ਇੱਕ ਨਵੀਂ ਬਣਾਉਣ ਦੀ ਗੱਲ ਨਹੀਂ ਹੈ ਉਹਨਾਂ ਐਗਜ਼ਿਸਟਿੰਗ ਜਥੇਬੰਦੀਆਂ ਨੂੰ ਇੱਕ ਮੰਚ ਤੇ ਲਿਆਉਣ ਦੀ ਗੱਲ ਹੈ ਔਰ ਉਹਦੇ ਚੋਂ ਇਹ ਅਜੇ ਜਿਹੜਾ ਇਸ ਦੀ ਸ਼ੁਰੂਆਤ ਵੀ ਨਹੀਂ ਹੋਈ ਹੈ ਇਹ ਤਾਂ ਜੇ ਡੈਲੀਬਰੇਸ਼ਨਸ ਹੋ ਰਹੀਆਂ ਪਰ ਕੁਝ ਸਾਡੇ ਵੀਰਾਂ ਦਾ ਜਿਸ ਨੂੰ ਸਾਡੇ ਇੱਕ ਐਕਟਿਵਿਸਟ ਪੰਜਾਬ 'ਚ ਕਹਿ ਰਹੇ ਸੀ ਵੀ ਕੁਝ ਉਹ ਨੇ ਜਿਹੜੇ ਭਰੂਣ ਹੱਤਿਆ ਕਰਨਾ ਚਾਹੁੰਦੇ ਨੇ ਜਿਹੜੇ ਕਿ ਉਹਨੂੰ ਐਮਬਰੀਓ 'ਚ ਹੀ ਮਾਰ ਦੇਣਾ ਚਾਹੁੰਦੇ ਨੇ ਜ਼ਾਹਿਰ ਹੈ ਕਿ ਜਦੋਂ ਕੋਈ ਕੰਮ ਕਰਦਾ ਹੈ ਉਹ ਗਲਤੀਆਂ ਵੀ ਕਰਦਾ ਹੈ ਕੁਝ ਚੀਜ਼ਾਂ ਇਨਹੇਸਟ ਹੁੰਦੀਆਂ ਨੇ ਚੰਗਾ ਹੁੰਦਾ ਕਿ ਇਸ ਨੂੰ ਮੋਰ ਡੈਲੀਬਰੇਸ਼ਨ ਦੇ ਨਾਲ ਜਿਹੜਾ ਉਹ ਜ਼ਿਆਦਾ ਵਕਤ ਦੇ ਕੇ ਰੱਖਿਆ ਜਾਂਦਾ ਪਰ ਜਦੋਂ ਇਹ ਗੱਲ ਫੋਕਸ ਹੋ ਜਾਂਦੀ ਹੈ ਵੀ ਕੋਈ ਗੱਲ ਠੀਕ ਪਾਸੇ ਵੱਲ ਜਾ ਰਿਹਾ ਇੰਟੈਂਟ ਮਾੜਾ ਨਹੀਂ ਹੈ ਹੋ ਸਕਦਾ ਹੈ ਉਸ ਦੇ ਜਿਹੜੀ ਹੈ ਇੰਪਲੀਮੈਂਟੇਸ਼ਨ ਦੇ ਵਿੱਚ ਕੋਈ ਨਾ ਕੋਈ ਖਾਮੀ ਹੋਏ ਤਾਂ ਫਿਰ ਸਾਨੂੰ ਬਹੁਤ ਵਾਰ ਅਸੀਂ ਆਪਣੇ ਟੱਬਰਾਂ ਦੇ ਵਿੱਚ ਆਪਣੀਆਂ ਭਰਾਵਾਂ ਦੀ ਭੈਣਾਂ ਦੀਆਂ ਕਮਜ਼ੋਰੀਆਂ ਵੀ ਨਜ਼ਰਅੰਦਾਜ਼ ਕਰਦੇ ਹਾਂ ਕਈ ਵਾਰੀ ਉਹਨਾਂ ਦੇ ਵੱਡੇ ਵੱਡੇ ਜਿਹੜੇ ਗੁਨਾਹ ਨੇ ਉਹਨਾਂ ਨੂੰ ਵੀ ਢੱਕਣ ਦੀ ਕੋਸ਼ਿਸ਼ ਕਰਦੇ ਹਾਂ ਪਰ ਇੱਥੇ ਸਾਡੇ ਅਮਲ ਕੁਝ ਹੋਰ ਕਿਸਮ ਦਾ ਹੁੰਦਾ ਹੈ ਕਿ ਅਸੀਂ ਉਸ ਕਿਸਮ ਦਾ ਵਰਤਾਰਾ ਬਣਾ ਲੈਂਦੇ ਕਿ ਜਿਨ੍ਹਾਂ ਬਾਰੇ ਸ਼ਾਇਦ ਮੈਂ ਸਮਝਦਾ ਹਾਂ ਵੀ ਮੇਰੇ ਤੇ ਵੀ ਲਾਗੂ ਹੁੰਦਾ ਹੈ ਬਾਬਾ ਫਰੀਦ ਦਾ ਇਹ ਉਹਨਾਂ ਦੀ ਬਾਣੀ ਦਾ ਸ਼ਲੋਕ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਆਪਨੜੇ ਗਰੀਬਾਨ ਮੈਂ ਸਿਰ ਨੀਵਾ ਕਰ ਦੇਖ ਜੇ ਅਸੀਂ ਸਾਰੇ ਇਸ ਕ੍ਰਾਈਟੇਰੀਆ ਨੂੰ ਅਪਣਾ ਲਈਏ ਤਾਂ ਫਿਰ ਸਾਡੀ ਕਲਮ ਦੇ ਨਾਲ ਕੋਈ ਕਾਲਾ ਅੱਖਰ ਨਹੀਂ ਹੋਏਗਾ ਫਿਰ ਸਾਡੀ ਜ਼ਬਾਨ ਚੋਂ ਕੋਈ ਨਾ ਪੱਖੀ ਗੱਲ ਨਹੀਂ ਨਿਕਲੇਗੀ ਫਿਰ ਅਸੀਂ ਅੱਡ-ਅੱਡ ਨਾਵਾਂ ਦੇ ਨਾਲ ਔਰ ਉਸ ਕਿਸਮ ਦੇ ਵੀ ਨੇ ਜਿਨ੍ਹਾਂ ਦੀਆਂ ਆਈਡੀਜ਼ ਦੇ ਉੱਤੇ ਕਈ ਚੀਜ਼ਾਂ ਪੋਸਟ ਹੁੰਦੀਆਂ ਕੁਝ ਨੂੰ ਸਾਡੇ ਜਿਹੜੀ ਇਨਵੈਸਟੀਗੇਟਿਵ ਟੀਮ ਨੇ ਜਦੋਂ ਦੇਖਿਆ ਵੀ ਉਹ ਜਾ ਕੇ ਜਿੱਥੇ ਐਂਡ ਹੁੰਦੀਆਂ ਜੇ ਅਸੀਂ ਗੱਲ ਕਰੀਏ ਤਾਂ ਫਿਰ ਸ਼ਰਮ ਆਏਗੀ ਕਿ ਕਿਵੇਂ ਇੱਕੋ ਥਾਂ ਤੋਂ ਜਾਲੀ ਆਈਡੀਜ਼ ਬਣਾ ਕੇ ਜਿਹੜਾ ਇਸ ਕਿਸਮ ਦਾ ਨਾ ਪੱਖੀ ਪ੍ਰਚਾਰ ਕੀਤਾ ਜਾਂਦਾ ਹੈ ਸੋ ਇਹਦੇ ਬਾਵਜੂਦ ਮੈਂ ਸਮਝਦਾ ਹਾਂ ਕਿ ਵੀ ਅਸੀਂ ਉਹਨਾਂ ਸਮੂਹ ਡੈਲੀਗੇਟਸ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਅਮਰੀਕਾ ਚੋਂ ਖਾਸ ਤੌਰ ਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਜਸਵੰਤ ਸਿੰਘ ਹੋਠੀ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਕਿਉਂਕਿ ਅਸੀਂ ਆਪਣੇ ਘਰ ਤੋਂ ਗੱਲ ਸ਼ੁਰੂ ਕਰੀਏ ਜੀ ਔਰ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸਰਦਾਰ ਅਮਰ ਸਿੰਘ ਚਾਹਲ ਜਿਨ੍ਹਾਂ ਨੇ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਮੈਸੇਜ ਜਿਹੜਾ ਕਿ ਸੀਲਬੰਦ ਸੀ ਮੌਕੇ ਦੇ ਉੱਤੇ ਉਹਨਾਂ ਨੇ ਖੋਲ੍ਹਿਆ ਜਿਹੜਾ ਕਿ ਬੜਾ ਟੱਚਿੰਗ ਸੀ ਔਰ ਦਰਸ਼ਕ ਉਸ ਨੂੰ ਜਿਹੜਾ ਉਹ ਦੇਖ ਵੀ ਸਕਦੇ ਨੇ ਜਦੋਂ ਉਹਨਾਂ ਨੇ ਉਹ ਪੜ੍ਹੇ ਔਰ ਇਸ ਤੋਂ ਇਲਾਵਾ ਜਥੇਦਾਰ ਰਾਮ ਸਿੰਘ ਜਿਹੜੇ ਦਮਦਮੀ ਟਕਸਾਲ ਦੇ ਜਿਹੜਾ ਕਿਉਂਕਿ ਮੰਦੇ ਭਾਗਾਂ ਨੂੰ ਹੁਣ 2-3 ਹਰ ਥਾਂ ਤੇ ਸੀਟਸ ਬਣ ਗਈਆਂ ਸੋ ਉਹਨਾਂ ਦਾ ਮੈਸੇਜ ਸੀ ਜਿਹੜੇ ਅਕਾਲ ਤਖਤ ਸਾਹਿਬ ਤੋਂ ਜਿਹੜੇ 5 ਪਿਆਰੇ ਜਿਹੜੇ ਅੰਮ੍ਰਿਤ ਛਕਾਉਣ ਦੀ ਸੇਵਾ ਕਰਦੇ ਸੀ ਔਰ ਉਹਨਾਂ ਨੇ ਜਦੋਂ ਬਾਦਲ ਕਿਆਂ ਦੇ ਖਿਲਾਫ ਲਾਈਨ ਲਈ ਉਹਨਾਂ ਨੂੰ ਕੱਢ ਦਿੱਤਾ ਗਿਆ ਅੱਜ ਵੀ ਭਾਈ ਸਤਨਾਮ ਸਿੰਘ ਖੰਡਾ ਕਰਕੇ ਉਹਨਾਂ ਦਾ ਮੈਸੇਜ ਸੀ ਔਰ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਐਕਟਿਵਿਸਟ ਦਾ ਲੰਬੀ ਲਿਸਟ ਹੈ
ਗਿਆਨੀ ਜੋਗਿੰਦਰ ਸਿੰਘ वेदांती ਸਾਬਕਾ ਜਥੇਦਾਰ, ਔਰ ਇਸ ਤੋਂ ਇਲਾਵਾ ਨਵਕਿਰਨ ਸਿੰਘ ਵਕੀਲ, ਕੌਂਸਲ ਆਫ ਖਾਲਿਸਤਾਨ UK, ਹੋਰ ਵੀ ਬਹੁਤ ਸਾਰੇ ਆਂਦੇ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਹੋਪ ਦਾ ਇੱਕ ਪ੍ਰਗਟਾਵਾ ਸੀ। ਔਰ ਇਸ ਸਾਰੇ ਚੋਂ ਇਹਨਾਂ ਸਾਰੇ ਦੇ ਮੈਂ ਤੁਸੀਂ ਕਹਿੰਦੇ ਹੁੰਦੇ ਹੋ ਕਿ ਵੀ ਸਸਪੈਂਸ ਮੈਂ ਖਤਮ ਨਹੀਂ ਕਰਨਾ ਚਾਹੁੰਦਾ। ਜਿਨ੍ਹਾਂ ਨੇ ਦੇਖ ਲਿਆ ਔਰ ਜਿਹੜੇ ਬਾਕੀ ਦੇਖਣਗੇ ਉਹ ਖੁਦ ਹੀ ਦੇਖਣਗੇ ਕਿ ਕੁਝ ਵੀ ਪਾਰਟ ਐਸਾ ਨਹੀਂ ਹੈ, ਕਿਸੇ ਤੇ ਫਾਈਨਲ ਸਟੈਂਪ ਆਫ ਅਪਰੂਵਲ ਨਹੀਂ ਲੱਗੀ ਕਿ ਅਸੀਂ ਕੋਈ ਆਲਰੇਡੀ ਐਗਜ਼ਿਸਟਿੰਗ ਸੈਟਅਪ ਨੂੰ ਚੇਂਜ ਕੀਤਾ, ਨਾ ਹੀ ਕੁਝ ਇਸ ਕਿਸਮ ਦਾ ਹੈ ਕਿ ਬਾਕੀਆਂ ਦੇ ਲਈ ਦਰਵਾਜ਼ੇ ਬੰਦ ਨੇ। ਮੈਂ ਸਮਝਦਾ ਵੀ ਸਾਡੀਆਂ ਮੁੱਖ ਧਿਰਾਂ, ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪੰਜਾਬ ਦੇ ਵਿੱਚ ਹੈ, ਜਾਂ ਸਿੱਖ ਫੈਡਰੇਸ਼ਨ UK, ਦੂਸਰੀਆਂ ਧਿਰਾਂ ਨੇ, ਇਹ ਸਾਰੇ ਜਿਹੜੇ 25-30 ਸਾਲ ਪੰਥ ਦੇ ਇਸ ਪਿੜ ਦੇ ਵਿੱਚ ਆਜ਼ਾਦੀ ਦੇ ਘੋਲ ਲਈ ਨਾਲ ਨੇ। ਅਲਟੀਮੇਟਲੀ ਸਾਨੂੰ ਸਭ ਨੂੰ ਜਿਹੜਾ ਇੱਕ ਮੰਚ ਤੇ ਇਕੱਠਾ ਹੋਣਾ ਪਏਗਾ। ਇਹ ਸੂਨਰ ਲੇਟਰ ਗੁੱਸੇ ਗਿਲੇ ਵੀ ਹੋਣਗੇ, ਉਹਨਾਂ ਸਾਰਿਆਂ ਨੂੰ ਭੁਲਾ ਕੇ। ਔਰ ਮੈਂ ਤਾਂ ਇਸੇ ਸਪਿਰਿਟ ਦੇ ਨਾਲ ਹੀ ਜਿਹੜਾ ਇਸ ਦਾ ਹਿੱਸਾ ਬਣਿਆ। ਔਰ ਇਹਨਾਂ ਦੋਨਾਂ ਦਿਨਾਂ ਦੀ ਕਾਰਵਾਈ ਦੇ ਵਿੱਚੋਂ ਹਰ ਇੱਕ ਨੂੰ ਇਸ ਗੱਲ ਦਾ, ਜੇ ਤੁਸੀਂ ਪ੍ਰੈਜੈਂਟੇਸ਼ਨ ਦੇਖਦੇ ਹੋ ਤਾਂ ਉਹਨਾਂ 'ਚ ਮੇਰੇ ਕੁਦਰਤੀ ਨਜ਼ਰਾਂ 'ਚੋਂ ਗੁਜ਼ਰੇ ਇੱਕ ਸੱਜਣ ਨੌਜਵਾਨ ਜਗਜੀਤ ਸਿੰਘ, ਉਹ ਇੰਗਲੈਂਡ ਤੋਂ ਆਏ ਹੋਏ ਸਨ ਔਰ ਉਹਨਾਂ ਦਾ ਸਬੰਧ ਯੂਥ ਕੈਂਪਸ ਔਰ ਦੂਜਿਆਂ ਤੀਜਿਆਂ ਨਾਲ ਹੈ। ਤੇ ਕੱਲ ਮੈਨੂੰ ਇਹ ਫਾਰਵਰਡ ਹੋਇਆ ਕਿ ਉਹਨਾਂ ਨੇ ਉਹ ਰਿਵਿਊ ਦਿੱਤਾ ਇਸ ਵਰਲਡ ਸਿੱਖ ਕਨਵੈਨਸ਼ਨ ਦਾ। ਔਰ ਇਹ ਕਿਉਂਕਿ ਇੱਕ ਯੰਗਸਟਰ ਦੇ ਉਸ ਨੁਕਤਾ ਨਿਗਾਹ ਤੋਂ ਹੈ, ਔਰ ਮੈਂ ਬਜਾਏ ਕਿ ਆਪਣੀ ਕਮੈਂਟਰੀ ਕਰਾਂ ਕਿ ਜੀ ਕੀ ਵਧੀਆ ਤੇ ਕੀ ਨਹੀਂ ਹੈ, ਉਹਨਾਂ ਨੇ ਇਹ 1.5 ਪੇਜ ਦਾ ਮੈਂ ਸਿਰਫ ਥੋੜਾ ਜਿਹਾ ਰੈਲੇਵੈਂਟ ਜਿਹੜਾ ਮੈਨੂੰ ਲੱਗਾ ਕਿ ਵੀ ਜਿਹੜਾ ਆਪਣੇ ਆਪ ਦੇ ਵਿੱਚ ਹੀ ਇਸ ਗੱਲ ਦਾ ਜਵਾਬ ਹੈ ਕਿ ਵੀ ਇਸ ਵਰਲਡ ਸਿੱਖ ਕਨਵੈਨਸ਼ਨ ਦਾ ਜਿਹੜੇ ਪਾਰਟਿਸਿਪੈਂਟ ਸੀ ਉਹਨਾਂ ਤੇ ਕੀ ਪ੍ਰਭਾਵ ਪਿਆ। ਉਹਨਾਂ ਨੇ ਕਿਹਾ ਕਿ ਵੀ ਵਰਲਡ ਸਿੱਖ ਕਨਵੈਨਸ਼ਨ ਨਿਊਯਾਰਕ 2018 a personal perspective. I am leaving New York having a very positive experience over the last 2 days at the World Sikh Convention. कि मैं 2 दिन बाद न्यूयॉर्क चो जा रहे और बड़ा हाँ पक्की नजरिया लैके when invited I was not sure what to expect. ਜਦੋਂ ਮੈਨੂੰ ਸੱਦਿਆ ਗਿਆ ਸੀ ਮੈਨੂੰ ਨਹੀਂ ਸੀ ਪਤਾ ਵੀ ਕੀ ਹੋਏਗਾ। I have always done ਨਿਸ਼ਕਾਮ ਸੇਵਾ in the arena of education, camps and talks, but it is always important to be aware of the Panthak agenda and be part of it। ਕਿ ਵੀ ਮੈਂ ਨਿਸ਼ਕਾਮ ਸੇਵਾ ਹਮੇਸ਼ਾ ਵਿਦਿਆ ਦੇ ਖੇਤਰ 'ਚ ਯੂਥ ਕੈਂਪਸ ਔਰ ਉਹਨਾਂ ਦੇ ਨਾਲ ਇੰਟਰੈਕਸ਼ਨ ਟਾਕਸ ਕੀਤੀ ਹੈ, ਪਰ ਜਿੱਥੇ ਪੰਥਕ ਸੇਵਾ ਦਾ ਕੋਈ ਹੋਰ ਮੌਕਾ ਵੀ ਹੁੰਦਾ ਹੈ ਮੇਰੇ ਲਈ ਇਹ ਜਿਹੜੀ ਹੈ ਚੰਗੀ ਗੱਲ ਹੁੰਦੀ ਹੈ। The World Sikh Parliament is essential for us because how much longer can the Khalsa Panth leadership be chosen by a letter of Sukhbir Badal or his stooges? ਕਿ ਵੀ ਇਹ ਬੜਾ ਜ਼ਰੂਰੀ ਕਨਸੈਪਟ ਹੈ। ਕਿੰਨੀ ਕੁ ਦੇਰ ਸੁਖਬੀਰ ਬਾਦਲ ਜਾਂ ਉਹਨਾਂ ਦੇ ਟੁਚੇ ਜਿਹੜੇ ਨੇ ਉਹੀ ਸਾਡਾ ਲੀਡਰ ਨੂੰ ਚੁਣਨਗੇ। It is important the Khalsa Panth makes its own decision in its own destiny. This is the dream of ਜਥੇਦਾਰ ਹਵਾਰਾ। ਜਥੇਦਾਰ ਹਵਾਰਾ ਦਾ ਵੀ ਇਹੀ ਸੁਪਨਾ ਹੈ। ਔਰ ਮੈਂ ਉਹਨਾਂ ਨੇ ਕਿਹਾ ਕਿ ਵੀ ਇਹ ਕਿ ਅਸੀਂ ਆਪਣੀ ਕਿਸਮਤ ਆਪ ਘੜੀਏ, ਆਪਣੇ ਜਿਹੜਾ ਡੈਸਟਨੀ ਦਾ ਆਪ ਫੈਸਲਾ ਕਰੀਏ। ਫਿਰ ਥੱਲੇ ਉਹਨਾਂ ਨੇ ਜਿਹੜੇ ਵੀ ਲੋਕ ਆਏ ਉਹਨਾਂ ਦੇ ਕੀ ਪ੍ਰਭਾਵ ਪਏ ਉਸ ਬਾਰੇ ਮੈਂ ਉਹਦੇ 'ਚ ਨਹੀਂ ਜਾਵਾਂਗਾ। It was notable how much pyar exists between so many of them and their clear dedication to make the World Sikh Parliament a reality। ਕਿ ਜਿਹੜੇ ਪਾਰਟਿਸਿਪੈਂਟਸ ਸੀ ਉਹਨਾਂ ਤੋਂ ਮੈਨੂੰ ਅੰਦਾਜ਼ਾ ਹੋਇਆ ਵੀ ਕਿਵੇਂ ਇੱਕ ਦੂਸਰੇ ਨਾਲ ਉਹਨਾਂ ਦਾ ਪਿਆਰ ਭਰਿਆ ਵਰਤਾਰਾ ਹੈ ਔਰ ਵਰਲਡ ਸਿੱਖ ਪਾਰਲੀਮੈਂਟ ਨੂੰ ਇੱਕ ਹਕੀਕਤ ਬਦਲਣ ਲਈ ਉਹਨਾਂ ਦੀਆਂ ਭਾਵਨਾਵਾਂ। I rarely see Sangat sitting more than a few hours at UK Sikh conferences, but in this one the Sangat found so interesting that it went on 6 hours on Saturday and 6.5 hours in Sunday. I was personally impressed by the intellect and dedication of many of the speakers. So ਕਹਿੰਦੇ ਨੇ ਮੈਂ ਇੰਗਲੈਂਡ ਤੋਂ ਹਾਂ ਤੇ ਮੈਨੂੰ ਪਤਾ ਹੈ ਕਿ ਵੀ ਕੁਝ ਘੰਟਿਆਂ ਤੋਂ ਜ਼ਿਆਦਾ ਸੰਗਤ ਬੈਠਦੀ ਨਹੀਂ, ਪਰ ਇਹ ਪਹਿਲੀ ਵਾਰ ਮੈਂ ਦੇਖਿਆ ਕਿ ਸੈਟਰਡੇ 6 ਘੰਟੇ ਔਰ ਸੰਡੇ 6.5 ਘੰਟੇ ਜਿਹੜੇ ਨੇ ਸੰਗਤ ਜਿਹੜੀ ਹੈ ਜੁੜ ਕੇ ਬੈਠੀ ਰਹੀ ਔਰ ਜਿਨ੍ਹਾਂ ਨੇ ਆਪਣੀਆਂ ਪ੍ਰੈਜੈਂਟੇਸ਼ਨਸ ਵੀ ਦਿੱਤੀਆਂ ਉਹਨਾਂ ਦੀ ਬੌਧਿਕਤਾ ਔਰ ਉਹਨਾਂ ਦੀ ਡੈਡੀਕੇਸ਼ਨ ਨੇ ਮੈਨੂੰ ਪ੍ਰਭਾਵਿਤ ਕੀਤਾ। It was a convention of activists and Panth Dardis as the process for establishing ideas, process and protocols
for developing a ਪੰਥਕ decision making institution ਕਿ ਇਹ ਪੰਥ ਦਰਦੀਆਂ ਦਾ ਔਰ ਐਕਟਿਵਿਸਟ ਦਾ ਜਿਹੜੇ ਇਸ ਪਾਸੇ ਤੁਰੇ ਹੋਏ ਨੇ ਉਹਨਾਂ ਦਾ ਇਕੱਠ ਸੀ ਔਰ ਇਹਦੇ 'ਚ ਜਿਹੜਾ ਵਿਚਾਰਾਂ ਨੂੰ ਔਰ ਪ੍ਰੋਟੋਕੋਲ ਦੇ ਨਾਲ ਕਿਵੇਂ ਪੰਥਕ ਡਿਸੀਜਨ ਲਏ ਜਾਣ ਇਸ ਬਾਰੇ ਕੁਝ ਕਰਨ ਦੀ ਤਮੰਨਾ ਸੀ। A lot of work is being done and consensus is being built in the positive direction। ਬਹੁਤ ਕੁਝ ਕੀਤਾ ਜਾ ਰਿਹਾ ਔਰ ਇਸ ਬਾਰੇ ਕੰਸੈਂਸਸ ਇੱਕ ਸਰਬਸੰਮਤੀ ਜਿਹੜੀ ਹੈ ਉਹ ਜਿਹੜੀ ਹੈ ਉਸ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ some Sikh organization didn't attend but did attempt to spread misinformation on social media, but as the content of the convention becomes freely available over next few days, they will find they are completely mistaken and will hopefully join back in। ਉਹਨਾਂ ਨੇ ਕਿਹਾ ਜੀ ਕੁਝ ਜਿਹੜੀਆਂ ਜਥੇਬੰਦੀਆਂ ਜਾਂ ਬੰਦੇ ਨੇ ਉਹਨਾਂ ਨੇ ਗਲਤ ਜਾਣਕਾਰੀ ਵੀ ਫੈਲਾਈ ਸੋਸ਼ਲ ਮੀਡੀਆ ਤੇ, ਪਰ ਜਿਉਂ ਹੀ ਆਉਣ ਵਾਲੇ ਦਿਨਾਂ 'ਚ ਇਸ ਕਾਨਫਰੰਸ ਨਾਲ ਸੰਬੰਧਿਤ ਜਿਹੜੇ ਪ੍ਰੋਗਰਾਮ ਹੈ ਉਹ ਸਾਰੇ ਅਵੇਲੇਬਲ ਹੋਣਗੇ, ਉਹਨਾਂ ਨੂੰ ਇਸ ਗੱਲ ਦੀ ਸਮਝ ਆਏਗੀ ਕਿ ਉਹ ਗਲਤ ਸਨ ਔਰ ਉਹ ਇਸ ਨੂੰ ਜੁਆਇਨ ਕਰਨਗੇ। ਫਿਰ ਉਹਨਾਂ ਨੇ ਇਹ ਕਾਲ ਆਊਟ ਟੂ ਪੰਥਕ ਸਿੱਖ ਪ੍ਰੋਫੈਸ਼ਨਲਸ ਦੀ ਗੱਲ ਕੀਤੀ ਹੈ। ਐਂਡ ਦੇ ਵਿੱਚ ਉਹਨਾਂ ਨੇ ਕਿ when the creators of SGPC set it up, they didn't expect it to last 125 years। ਹਾਲਾਂਕਿ ਇੱਥੇ ਥੋੜੀ ਉਹਨਾਂ ਨੂੰ ਗਲਤੀ ਲੱਗੀ ਹੈ ਕਿਉਂਕਿ ਇਹ 1920 'ਚ ਜੇ ਪਹਿਲੀ ਸ਼੍ਰੋਮਣੀ ਕਮੇਟੀ ਵੀ ਕਹਿਣੀ ਹੋਏ ਤਾਂ ਅਜੇ 100 ਸਾਲ ਹੀ ਹੋਏ ਨੇ। ਪਰ ਉਹਨਾਂ ਨੂੰ ਇਹ ਵੀ ਜਦੋਂ SGPC ਬਣੀ ਸੀ ਉਦੋਂ ਕਿਸੇ ਨੂੰ ਇਹ ਨਹੀਂ ਸੀ ਕਿ ਵੀ ਇਹਨੇ ਇੰਨਾ ਲੰਬਾ 100 ਸਾਲ ਚੱਲਣਾ। Now we have a chance to set up a global Sikh institution so that our kids can live in a Sikh nation where the decisions are made by its global followers in a sincere way based upon Gurmat idealism। ਹੁਣ ਸਾਡੇ ਕੋਲ ਇੱਕ ਮੌਕਾ ਹੈ ਕਿ ਅਸੀਂ ਇੱਕ ਗਲੋਬਲ ਦੁਨੀਆ ਭਰ ਦੇ ਸਿੱਖਾਂ ਦੀ ਇੰਸਟੀਟਿਊਸ਼ਨ ਬਣਾਈਏ ਤਾਂ ਕਿ ਸਾਡੇ ਬੱਚੇ ਜਿਹੜੇ ਸਿੱਖ ਨੇਸ਼ਨ ਦੇ ਵਿੱਚ ਰਹਿ ਸਕਣ, ਜਿੱਥੇ ਕਿ ਸਿੱਖ ਕੌਮ ਵੱਲੋਂ ਗੁਰਮਤ ਦੀ ਰੋਸ਼ਨੀ 'ਚ ਫੈਸਲੇ ਕੀਤੇ ਜਾਣ, ਨਾ ਕਿ ਕਿਸੇ ਹੋਰ ਵੱਲੋਂ। ਗੁਰੂ ਮਹਾਰਾਜ ਕਿਰਪਾ ਕਰਨ। The more these events happen, more global active Sikhs will network, build trust, ਪਿਆਰ and common goals, policies and stop duplicating efforts। ਕਿ ਜਦੋਂ ਇਸ ਕਿਸਮ ਦੀਆਂ ਹੋਰ ਵੀ ਜਿਹੜੀਆਂ ਨੇ ਇਵੈਂਟਸ ਹੋਣਗੀਆਂ, ਸਿੱਖ ਜਿਹੜੇ ਨੇ ਉਹ ਨੈਟਵਰਕ ਬਣਾਉਣਗੇ, ਇੱਕ ਦੂਜੇ ਤੇ ਵਿਸ਼ਵਾਸ ਕਰਨਗੇ, ਪਿਆਰ ਕਰਨਗੇ, ਕਾਮਨ ਗੋਲ ਹੋਣਗੇ ਔਰ ਇੱਕ ਦੂਜੇ ਦੇ ਕੰਮ ਨੂੰ ਜਿਹੜਾ ਉਹ ਡੁਪਲੀਕੇਟ ਕਰਨ ਦੀ ਕੋਸ਼ਿਸ਼ ਨਹੀਂ ਹੋਏਗੀ। The world is becoming a smaller place। ਦੁਨੀਆ ਇੱਕ ਬੜਾ ਛੋਟੀ ਥਾਂ ਬਣਦੀ ਜਾਂਦੀ ਹੈ। The Khalsa Panth is coming together and realizing it can build independent worldwide institutions and make global decision making a new reality। ਔਰ ਇਹ ਸਾਰੇ ਜੋ ਖਾਲਸਾ ਪੰਥ ਨੇੜੇ ਆ ਰਿਹਾ ਹੈ ਉਹਨਾਂ ਨੂੰ ਵੀ ਲੱਗਦਾ ਹੈ ਵੀ ਸਾਨੂੰ ਸੰਸਾਰ ਪੱਧਰ ਦੀਆਂ ਸੰਸਥਾਵਾਂ ਜਿਹੜੀਆਂ ਬਣਾਉਣੀਆਂ ਚਾਹੀਦੀਆਂ ਨੇ ਔਰ ਇਹਨੂੰ ਅਸੀਂ ਹਕੀਕਤ 'ਚ ਬਦਲੀਏ। ਇਟਸ ਏ ਪਾਥ with many obstacles। ਕਿ ਇਹ ਰਸਤਾ ਹੈ ਜਿਹਦੇ 'ਚ ਬਹੁਤ ਸਾਰੀਆਂ ਰੁਕਾਵਟਾਂ ਨੇ। It's always hard to bring consensus in a divided community, but in the end, once it is reality, the future generations will benefit from it। ਕਿ ਸਭ ਨੂੰ ਇੱਕ ਮੰਚ ਤੇ ਲਿਆ ਕੇ ਸਰਬਸੰਮਤੀ ਕਰਾਣੀ ਸੌਖਾ ਕੰਮ ਨਹੀਂ ਹੈ, ਪਰ ਜਦੋਂ ਇਹ ਹਕੀਕਤ ਬਣ ਜਾਏਗੀ ਭਵਿੱਖ ਦੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਇਸ 'ਚੋਂ ਫਾਇਦਾ ਲੈਣਗੇ। ਇੱਕ ਸਪੀਕਰ ਨੇ ਉੱਥੇ ਕਿਹਾ ਕਿ ਮੁਕੰਮਲ ਏਕਤਾ ਤਾਂ ਕਬਰਸਤਾਨ 'ਚ ਹੁੰਦੀ ਹੈ ਕਿ ਉੱਥੇ ਸਾਰੀਆਂ ਕਬਰਾਂ ਜਿਹੜੀਆਂ ਨੇ ਉਹ ਇੱਕ ਹੁੰਦੀਆਂ, ਕੋਈ ਕਿਸੇ ਨੂੰ ਚੈਲੰਜ ਨਹੀਂ ਕਰਦਾ। ਵੀ ਜਿਉਂਦੀਆਂ ਕੌਮਾਂ 'ਚ ਮਤਭੇਦ ਹੁੰਦੇ ਨੇ ਔਰ ਇਸ ਗੱਲ ਦਾ ਫਿਕਰ ਨਹੀਂ ਕਰਨਾ ਚਾਹੀਦਾ ਕਿ ਵੀ ਕਿਸੇ ਦੇ ਵਿਚਾਰ ਕਿਉਂ ਅੱਡ ਨੇ, ਜਦੋਂ ਤੱਕ ਤੁਸੀਂ ਇਮਾਨਦਾਰੀ ਨਾਲ ਡਿਫਰ ਕਰਦੇ ਹੋ। ਅਖੀਰ 'ਚ ਉਹਨਾਂ ਨੇ ਕਿਹਾ I believe this is an essential gift we need to give future generations of Sikhs। ਕਿ ਵੀ ਇਹ ਇੱਕ ਗਿਫਟ ਹੈ ਜਿਹੜੀ ਸਾਨੂੰ ਭਵਿੱਖ ਦੀਆਂ ਪੀੜ੍ਹੀਆਂ ਨੂੰ ਦੇਣੀ ਚਾਹੀਦੀ। ਔਰ ਉਹਨਾਂ ਨੇ ਆਪਣੀ ਪ੍ਰੈਜੈਂਟੇਸ਼ਨ 'ਚ ਵੀ ਗੱਲ ਕਹੀ ਸੀ, ਹਾਲਾਂਕਿ ਬੜੀਆਂ ਖੂਬਸੂਰਤ ਐਕਸਪ੍ਰੈਸ਼ਨਸ ਨੇ ਜਦੋਂ ਬ੍ਰਿਟਿਸ਼ ਇੰਗਲਿਸ਼ ਬੋਲਦੇ ਨੇ, ਤੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਅਸੀਂ ਇੱਕ ਅੰਗਰੇਜ਼ੀ ਦੀ ਟਰਮ ਹੁੰਦੀ ਹੈ ਬੈਨੀਫਿਟ ਆਫ ਡਾਊਟ। ਉਹਨਾਂ ਨੇ ਕਿਹਾ ਵੀ ਲੈਟ ਵੀ ਗਿਵ ਬੈਨੀਫਿਟ ਆਫ ਟਰਸਟ। ਅਸੀਂ ਇੱਕ ਦੂਸਰੇ ਤੇ ਵਿਸ਼ਵਾਸ ਕਰੀਏ। ਸੋ ਅਸੀਂ ਜਿੱਥੇ ਆਇਆ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਆਏ, ਉੱਥੇ ਜਿਨ੍ਹਾਂ ਨੇ ਸਾਨੂੰ ਇੱਥੇ ਵੀ ਸਹਿਯੋਗ ਦਿੱਤਾ। ਇਹ ਸੌਖਾ ਨਹੀਂ ਹੁੰਦਾ, 100-150 ਬੰਦਾ ਬਾਹਰੋਂ ਆਇਆ, ਉਹਨਾਂ ਨੂੰ ਤੁਸੀਂ 에ਅਰਪੋਰਟਸ ਤੋਂ ਚੁੱਕਣਾ ਹੈ, ਕੁਦਰਤੀ
फ्राइडे क्योंकि इतने स्टॉर्म सी, कोई फ्लाइट्स लेट हो रही हैं, कोई मिडनाइट है, कोई अर्ली मॉर्निंग है जी और फिर उन्होंने ठहरन का, उन्होंने प्रशादे पानी का, सो न्यूयॉर्क के जिन्होंने वीरां भैणां ने इस दे लई एफर्ट किया और मैं समझदा भी भाई हिम्मत सिंह जिहड़े कि कोआर्डीनेटर सन इस सारे प्रोग्राम दे, जी उन्होंने मैनूं नहीं लगता कि 4-5 दिन वो सुते भी होण। सो बहुत वार मैं समझदा भी ਅਸੀਂ ਜੇ ਐਪਰੀਸ਼ੀਏਟ ਕਰਨਾ ਸ਼ੁਰੂ ਕਰੀਏ, ਕਮਜ਼ੋਰੀਆਂ ਦੇਖੋ ਜਿਹੜਾ ਕੰਮ ਕਰਦਾ ਉਹ ਗਲਤੀਆਂ ਵੀ ਕਰਦਾ, ਫਿਰ ਸ਼ਾਇਦ ਅਸੀਂ ਬਹੁਤ ਸਾਰੀਆਂ ਚੀਜ਼ਾਂ ਉਹ ਇਗਨੋਰ ਕਰਨੀਆਂ ਵੀ ਸਿੱਖ ਜਾਾਂਗੇ ਕਿਉਂਕਿ ਸਾਨੂੰ ਜਿਹੜੀ ਗੁਰੂ ਨੇ ਗੱਲ ਸਿਖਾਈ ਹੋਈ ਹੈ, ਸਾਂਝ ਕੀਚੈ ਗੁਣਾ ਕੇਰੀ ਛੋੜ ਅਵਗੁਣ ਚੱਲੀ, ਸਾਂਝ ਗੁਣਾ ਦੀ और औगणा ਨੂੰ ਛੱਡੀਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰ ਦਈਏ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਐਸਾ ਚੈਨਲ ਹੈ ਜਿਹੜਾ ਕਿ ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦਾ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਇਕੱਠੇ ਵੀ ਡੋਨੇਟ ਕਰ ਸਕਦੇ ਹੋ ਜਾਂ ਤੁਸੀਂ ਮੰਥਲੀ ਵੀ ਕਰ ਸਕਦੇ ਹੋ। ਤੁਸੀਂ ਸਾਨੂੰ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਮੇਲ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ ਸਾਡੇ ਇਸ ਨੰਬਰ ਤੇ 5164060694। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।